ਇਹ ਮਾਝੇ ਦੇ ਲੋਕਾਂ ਨੇ ਖਾਸ ਤੌਰ ਤੇ ਤਰਨਤਾਰਨ ਦੇ ਲੋਕਾਂ ਨੇ ਫੈਸਲਾ ਕਰਨਾ ਵੀ ਕੀ ਤੁਸੀਂ ਪੰਜਾਬ ਦਾ ਸਾਥ ਦੇਣਾ, ਪੰਜਾਬ ਦਰਦੀਆਂ ਦਾ ਸਾਥ ਦੇਣਾ ਜਾਂ ਉਹਨਾਂ ਗਦਾਰਾਂ ਦਾ, ਲੁਟੇਰਿਆਂ ਦਾ, ਡਾਕੂਆਂ ਦਾ, ਦਲਾਲਾਂ ਦਾ ਸਾਥ ਦੇਣਾ। ਫਿਰ ਤੁਹਾਡੀ ਮਰਜ਼ੀ ਹੈ। ਇੱਕ ਪਾਸੇ ਉਹ ਧਿਰਾਂ ਨੇ, ਚਾਹੇ ਬਾਦਲ ਲੈ ਲਓ, ਚਾਹੇ ਕਾਂਗਰਸੀ ਲੈ ਲਓ, ਚਾਹੇ ਬੌਕਰ ਵਾਲੇ ਲੈ ਲਓ, ਬੀਜੇਪੀ ਵਾਲੇ ਲੈ ਲਓ, ਲੰਮਾ ਸਮਾਂ ਰਾਜ ਕੀਤਾ। ਬੌਕਰ ਹੁਣ 3.5 ਸਾਲ ਤੋਂ 4 ਸਾਲ ਤੋਂ ਰਾਜ ਕਰ ਰਹੇ ਨੇ। ਕਿੰਨੇ ਵਾਅਦੇ ਦਾਅਵੇ ਕਰਕੇ ਬੌਕਰ ਵਾਲੇ ਇੱਥੇ ਆਏ ਸੀ, ਕੀ ਨਿਕਲਿਆ? ਕੀ ਬੇਅਦਬੀਆਂ ਹੋਈਆਂ ਬਾਦਲਾਂ ਦੇ ਰਾਜ ਵੇਲੇ ਭੁੱਲ ਗਏ ਲੋਕ? ਕੀ ਕਾਂਗਰਸ ਵੇਲੇ ਤਖਤ ਢਹਾ ਕੇ ਗੁਰਦੁਆਰਿਆਂ ਨੂੰ ਅੱਗਾਂ ਲਵਾ ਕੇ ਨੌਜਵਾਨਾਂ ਦੇ ਮੁਕਾਬਲੇ ਬਣਾ ਕੇ ਭੁੱਲ ਗਏ ਲੋਕ? ਜਿਹੜੀ ਕਾਂਗਰਸ ਨੇ ਤਖਤ ਢਾਹ ਤੇ ਗੁਰੂ ਘਰਾਂ ਨੂੰ ਅੱਗਾਂ ਲਾਤੀਆਂ, ਨੌਜਵਾਨ ਬੱਚੀਆਂ ਨੰਗੀਆਂ ਕਰਕੇ ਉੱਤੇ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ, ਜਵਾਕ ਤੱਕ ਨਹੀਂ ਬਖਸ਼ੇ, ਗਲਾਂ ਟਾਇਰ ਪਾ ਪਾ ਕੇ ਫੂਕਤਾ। ਇਹ ਉਹਨਾਂ ਦੇ ਪੈਰੀਂ ਹੱਥ ਦਿੰਦੇ ਆ ਸਿੱਖ ਹੋਣ ਦੇ ਲਾਇਕ। ਇੱਕ ਵਾਰੀ ਨਹੀਂ 2 ਵਾਰੀ ਸਰਕਾਰ ਬਣਾਈ ਐਸੇ ਪੰਜਾਬ ਦੇ ਲੋਕਾਂ ਨੇ। ਸਾਡੇ ਗੁਰੂ ਨੂੰ ਗਲੀਆਂ 'ਚ ਰੋਲਿਆ। ਇਹ ਅੱਜ ਵੀ ਕਹਿੰਦੇ ਬਾਦਲ ਜਿੰਦਾਬਾਦ ਹੈ। ਇਹ ਸਿੱਖ ਨੇ। ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਿਮਨੀ ਚੋਣਾਂ, ਕੀ ਲੱਗਦਾ ਕਿ ਲੋਕ ਇਹਨਾਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਸਮਝ ਰੱਖਦੇ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਲੋਕ ਇਸ ਚੀਜ਼ ਨੂੰ ਸਰਕਾਰ ਦੇ ਸਾਹਮਣੇ ਨਾ ਰੱਖਣਗੇ, ਛੱਤਰ ਪੈਣਗੇ। ਮੈਂ ਪਹਿਲਾਂ ਵੀ ਕਿਹਾ ਵੀ ਇਹਨਾਂ ਦੀਆਂ ਦਾੜੀਆਂ ਫੜ ਫੜ ਕੇ ਚੌਂਕਾਂ 'ਚ ਚਪੇੜੇ ਮਾਰਿਆ ਕਰਨਗੇ ਇਹਨਾਂ ਦੇ। ਇੱਕ ਪਿੰਡ ਦੇ ਵਿੱਚ 900 ਵੋਟ ਪੰਜਾਬੀਆਂ ਦੀ, 6700 ਵੋਟ ਗੈਰ ਪੰਜਾਬੀਆਂ ਦੀ। ਅਸੀਂ ਖੜੇ ਕਿੱਥੇ ਆ? ਐਡਰੈਸ ਤੇਰਾ, ਘਰ ਦਾ ਪਤਾ ਤੈਨੂੰ ਪਤਾ ਨਹੀਂ ਹੈਗਾ। ਤੇਰੇ ਘਰ ਦੇ ਐਡਰੈਸ ਤੇ 500 ਵੋਟ ਗੈਰ ਪੰਜਾਬੀਆਂ ਦੀ ਬਣੀ ਪਈ ਹੈ। ਇਹ ਤਾਂ ਸਾਡੇ ਕੋਲੇ ਆ ਮੌਕਾ ਹੈ, ਜਿਮਨੀ ਚੋਣ ਸੈਮੀਫਾਈਨਲ ਹੈ ਤੇ 27 'ਚ ਅਖੀਰਲਾ ਮੌਕਾ। ਜੇ ਇੱਥੇ ਪੰਜਾਬ ਦਾ ਕੋਈ ਦਰਦੀ ਬੰਦੇ ਨਾ ਅੱਗੇ ਆਏ, ਨਾ ਸਰਕਾਰ ਬਣੀ, ਗਾਹਾਂ ਨੂੰ ਭੁੱਲ ਜਾਓ ਵੀ ਤੁਹਾਡੇ ਸਰਪੰਚ, MLA, ਮੰਤਰੀ, ਮੁੱਖ ਮੰਤਰੀ ਤੁਹਾਡੇ ਨਹੀਂ ਬਣਨੇ। ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਹਮਾਇਤ ਕਰਦਿਆਂ ਹੋਇਆਂ ਲਗਾਤਾਰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ। ਬਾਈ ਜੀ, ਸਭ ਤੋਂ ਪਹਿਲਾਂ ਦੱਸੋ ਕਿ ਪਿੰਡਾਂ ਦੇ ਵਿੱਚ ਜਾ ਰਹੇ ਹੋ, ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਹਮਾਇਤ ਕਰ ਰਹੇ ਹੋ, ਤਾਂ ਲੋਕਾਂ ਦਾ ਗਰਾਊਂਡ ਤੇ ਸਮਰਥਨ ਕਿੱਦਾਂ ਦਾ ਹੈ ਜੀ? ਦੇਖੋ, ਇਹ ਲੋਕਾਂ ਨੇ ਤੈਅ ਕਰਨਾ। ਹਰ ਜਿਹੜਾ ਬੰਦਾ ਉਹ ਦਾਅਵਾ ਕਰਦਾ ਹੁੰਦਾ ਕਿ ਮੈਂ ਜਿੱਤੂੰਗਾ, ਜਿੱਤ ਲਈ ਲੜਿਆ ਜਾਂਦਾ, ਹਾਰਨ ਲਈ ਕੋਈ ਲੜਦਾ ਨਹੀਂ। ਇਹ ਮਾਝੇ ਦੇ ਲੋਕਾਂ ਨੇ ਖਾਸ ਤੌਰ ਤੇ ਤਰਨਤਾਰਨ ਦੇ ਲੋਕਾਂ ਨੇ ਫੈਸਲਾ ਕਰਨਾ ਵੀ ਕੀ ਤੁਸੀਂ ਪੰਜਾਬ ਦਾ ਸਾਥ ਦੇਣਾ, ਪੰਜਾਬ ਦਰਦੀਆਂ ਦਾ ਸਾਥ ਦੇਣਾ ਜਾਂ ਉਹਨਾਂ ਗਦਾਰਾਂ ਦਾ, ਲੁਟੇਰਿਆਂ ਦਾ, ਡਾਕੂਆਂ ਦਾ, ਦਲਾਲਾਂ ਦਾ ਸਾਥ ਦੇਣਾ। ਫਿਰ ਤੁਹਾਡੀ ਮਰਜ਼ੀ ਹੈ। ਇੱਕ ਪਾਸੇ ਉਹ ਧਿਰਾਂ ਨੇ, ਚਾਹੇ ਬਾਦਲ ਲੈ ਲਓ, ਚਾਹੇ ਕਾਂਗਰਸੀ ਲੈ ਲਓ, ਚਾਹੇ ਬੌਕਰ ਵਾਲੇ ਲੈ ਲਓ, ਬੀਜੇਪੀ ਵਾਲੇ ਲੈ ਲਓ, ਲੰਮਾ ਸਮਾਂ ਰਾਜ ਕੀਤਾ। ਬੌਕਰ ਹੁਣ 3.5 ਸਾਲ ਤੋਂ 4 ਸਾਲ ਤੋਂ ਰਾਜ ਕਰ ਰਹੇ ਨੇ। ਕਿੰਨੇ ਵਾਅਦੇ ਦਾਅਵੇ ਕਰਕੇ ਬੌਕਰ ਵਾਲੇ ਇੱਥੇ ਆਏ ਸੀ, ਕੀ ਨਿਕਲਿਆ? ਕੀ ਬੇਅਦਬੀਆਂ ਹੋਈਆਂ ਬਾਦਲਾਂ ਦੇ ਰਾਜ ਵੇਲੇ ਭੁੱਲ ਗਏ ਲੋਕ? ਕੀ ਕਾਂਗਰਸ ਵੇਲੇ ਤਖਤ ਢਹਾ ਕੇ ਗੁਰਦੁਆਰਿਆਂ ਨੂੰ ਅੱਗਾਂ ਲਵਾ ਕੇ ਨੌਜਵਾਨਾਂ ਦੇ ਮੁਕਾਬਲੇ ਬਣਾ ਕੇ ਭੁੱਲ ਗਏ ਲੋਕ? ਕੀ ਅੱਜ ਜਿਹੜੀ ਮੈਂ ਗੱਲ ਕਰਦਾ ਵੀ 4 ਸਾਲ ਤੋਂ ਜਿਹੜਾ ਪੰਜਾਬ ਇਹਨਾਂ ਨੇ ਬਰਬਾਦ ਕਰਤਾ, ਆ ਲੈਂਡ ਪੂਲਿੰਗ ਨੀਤੀ ਲੈ ਕੇ ਤੁਹਾਡੀਆਂ ਜ਼ਮੀਨਾਂ ਖੋਹਣਾ ਪਏ ਸੀ, ਹੁਣ ਜਿੰਨੇ ਤੁਹਾਡੇ ਪਬਲਿਕ ਸੈਕਟਰ ਨੇ ਉਹ ਵੇਚੇ ਜਾ ਰਹੇ ਹੈ। ਜਿੰਨੀਆਂ ਤੁਹਾਡੀਆਂ ਗਮਾਡਾ ਦੇ ਅਧੀਨ, ਗਮਾਡਾ ਨੇ ਘੱਟੋ ਘੱਟ 950 ਏਕੜ ਜ਼ਮੀਨ ਅਕਵਾਇਰ ਕਰ ਲਈ ਹੈ ਮੋਹਾਲੀ ਦੇ ਵਿੱਚ। ਜਿੰਨੀ ਤੁਹਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 1500 ਏਕੜ ਜ਼ਮੀਨ ਹੈ, ਉਹਨੂੰ ਵੇਚਣ ਦੀ ਤਿਆਰੀ ਕਰ ਚੁੱਕੇ ਆ। ਨਸ਼ਿਆਂ ਦੀ ਆਪਾਂ ਗੱਲ ਕਰ ਲਓ, ਕਈ ਗੁਣਾ ਵੱਧ ਗਿਆ। ਇਹ ਤਾਂ ਤੁਹਾਨੂੰ ਲੋਕ ਦੱਸ ਦੇਣਗੇ ਜਿਵੇਂ ਨੌਜਵਾਨੀ ਮਰ ਰਹੀ ਹੈ। ਅੱਛਾ, ਨੌਕਰੀਆਂ ਦੀ ਗੱਲ ਅਸੀਂ ਕਰਦੇ ਹਾਂ ਕਿ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ। ਭਗਵੰਤ ਮਾਨ ਕੱਲ੍ਹ ਇੱਥੇ ਬੋਲ ਕੇ ਗਿਆ, ਮੈਂ 58,000 ਨੌਕਰੀ ਦੇਤੀ। ਤਾਂ ਮੇਰੇ ਕੋਲੇ ਇੱਕ ਮਿੰਟ ਆ ਫੜੀ ਬਾਈ, ਮੇਰੇ ਕੋਲ ਨਾ ਇੱਕ ਰਿਕਾਰਡ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹਨਾਂ ਨੌਕਰੀਆਂ ਦੇ ਵਿੱਚ ਕਿੰਨੇ ਕਿੰਨੇ ਬੰਦੇ ਬਾਹਰਲੇ ਸੂਬਿਆਂ ਤੋਂ ਆਏ ਆ। PSPCL ਦੇ ਵਿੱਚ ਨਾ ਜਲੰਧਰ ਸਰਕਲ ਦੇ ਵਿੱਚ ALM ਰੱਖੇ ਗਏ ਆ 52 ਬੰਦੇ, 45 ਬੰਦੇ ਉਹ 'ਚ ਬਾਹਰਲੇ ਸੂਬਿਆਂ ਦੇ। 52 ਦੇ ਵਿੱਚੋਂ ਤੁਸੀਂ % 'ਚ ਕੱਢ ਲਓ ਕਿੰਨੇ ਆ। ਨਵਾਂ ਸ਼ਹਿਰ ਸਰਕਲ ਦੇ ਵਿੱਚ 55 ਬੰਦਿਆਂ ਦੇ ਵਿੱਚੋਂ 44 ਬੰਦੇ ਬਾਹਰਲੇ ਆ। ਵੈਟਰਨਰੀ ਇੰਸਪੈਕਟਰ ਰੱਖੇ ਆ 5 ਬੰਦਿਆਂ 'ਚੋਂ 4 ਬੰਦੇ ਬਾਹਰਲੇ ਆ। ਫਿਰ 25 ਬੰਦੇ ਰੱਖਿਆ, ਫਿਰ ਵੈਟਰਨਰੀ ਇੰਸਪੈਕਟਰ 13 ਬੰਦੇ ਬਾਹਰਲੇ ਆ। ਪੰਪ ਆਪਰੇਟਰ ਰੱਖਿਆ 27 ਬੰਦੇ, 17 ਬੰਦੇ ਬਾਹਰਲੇ ਆ। ਹੁਣ ਤੁਸੀਂ ਦੇਖੋ ਵੀ ਪੁਲਿਸ 'ਚ ਲੈ ਲਓ ਜਾਂ ਹੋਰ ਮਹਿਕਮਿਆਂ 'ਚ ਲੈ ਲਓ, ਹਰ ਮਹਿਕਮੇ ਦੇ ਵਿੱਚ 50%, 70%, 80% ਬੰਦੇ ਬਾਹਰਲੇ ਸੂਬਿਆਂ ਦੇ ਨੌਕਰੀਆਂ ਰੱਖੇ ਜਾ ਰਹੇ ਆ। ਔਰ ਹੈਰਾਨੀਜਨਕ ਗੱਲ ਦੇਖੋ, ਖੜ੍ਹ ਜਾਓ ਬਾਈ ਇੱਕ ਮਿੰਟ, ਆਪਾਂ 'ਚ ਵੀ ਕਰਦੇ ਗੱਲ ਕਰ ਲੈਣ, ਨਹੀਂ ਕਰ ਲਾਂਗੇ ਜੀ ਇੱਕ ਮਿੰਟ। ਤੇ ਗੱਲ ਦੇਖੋ, ਸਹਿਕਾਰੀ ਖੰਡ ਮਿਲ ਦੇ ਵਿੱਚ 166 ਪੋਸਟਾਂ ਕੱਢੀਆਂ ਸਰਕਾਰ ਨੇ, ਜਿਹਦੇ 'ਚ ਪੰਜਾਬੀ ਦੀ ਸ਼ਰਤ ਹੀ ਡਾਤੀ। ਗੁਰੂ ਰਵਿਦਾਸ ਆਯੁਰਵੈਦਿਕ ਜਿਹੜੀ ਯੂਨੀਵਰਸਿਟੀ ਹੈ
ਨਵਾਂ ਸ਼ਹਿਰ ਦੇ ਵਿੱਚ, ਉੱਥੇ ਇਹਨਾਂ ਨੇ ਆਪਣਾ ਐਸੋਸੀਏਟ ਪ੍ਰੋਫੈਸਰ ਰੱਖਣੇ ਨੇ, 38 ਪੋਸਟਾਂ ਨੇ। ਉਹਦੇ ਵਿੱਚੋਂ ਇਹਨਾਂ ਨੇ ਪੰਜਾਬੀ ਇਹ ਕਹਿਤਾ ਵੀ ਜਿਹੜਾ ਬੰਦਾ ਇੱਥੇ ਇੱਕ ਵਾਰੀ ਭਰਤੀ ਹੋ ਗਿਆ 3 ਸਾਲਾਂ ਦੇ ਵਿੱਚ ਕਦੋਂ ਵੀ ਇੱਕ ਪੰਜਾਬੀ ਦਾ ਟੈਸਟ ਦੇ ਕੇ ਪਾਸ ਕਰਕੇ ਤੁਸੀਂ ਕਲੀਅਰ ਕਰ ਸਕਦੇ ਹੋ। ਹਾਲਾਂਕਿ ਸ਼ਰਤ ਇਹ ਆ ਵੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਹੋਣੀ ਚਾਹੀਦੀ ਹੈ। ਇਹ ਸਰਕਾਰ ਦੀ ਕਰਤੂਤ ਆ ਜਿਹਨੂੰ ਪੰਜਾਬੀ ਆਪਣੇ ਸਿਰ ਤੇ ਬਿਠਾ ਰੱਖਿਆ ਵੀ ਇਨਕਲਾਬੀਆਂ ਦੀ ਸਰਕਾਰ ਆ। ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਿਮਨੀ ਚੋਣਾਂ, ਕੀ ਲੱਗਦਾ ਕਿ ਲੋਕ ਇਹਨਾਂ ਚੀਜ਼ਾਂ ਨੂੰ ਬਰੀਕੀ ਦੇ ਨਾਲ ਸਮਝ ਰੱਖਦੇ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਲੋਕ ਇਸ ਚੀਜ਼ ਨੂੰ ਸਰਕਾਰ ਦੇ ਸਾਹਮਣੇ ਨਾ ਰੱਖਣਗੇ, ਛੱਤਰ ਪੈਣਗੇ। ਮੈਂ ਪਹਿਲਾਂ ਵੀ ਕਿਹਾ ਵੀ ਇਹਨਾਂ ਦੀਆਂ ਦਾੜੀਆਂ ਫੜ ਕੇ ਚੌਂਕਾਂ 'ਚ ਚਪੇੜੇ ਮਾਰਿਆ ਕਰਨਗੇ ਇਹਨਾਂ ਦੇ। SIR ਦੇ ਤਹਿਤ ਜਿੰਨਾ 15 ਤੋਂ 20 ਲੱਖ ਪੰਜਾਬੀ ਜਿਹੜਾ ਇੱਥੋਂ ਬਾਹਰ ਜਾ ਚੁੱਕਿਆ ਉਹਦੀਆਂ ਵੋਟਾਂ ਕੱਟ ਰਹੇ ਆ, ਤੇ ਬਾਹਰਲੇ ਗੈਰ ਪੰਜਾਬੀਆਂ ਦੀਆਂ 50 ਵੋਟਾਂ ਬਣਾਈਆਂ ਜਾ ਰਹੀਆਂ। ਇੱਕ ਐਡਰੈਸ ਦੇ ਉੱਤੇ 500 ਵੋਟ ਬਣੀ ਹੋਈ ਆ। ਜਗਤਪੁਰਾ ਕੁੰਬੜਾਂ ਦੀ ਮੈਂ ਗੱਲ ਕਰਦਾ, ਇੱਕ ਪਿੰਡ ਦੇ ਵਿੱਚ 900 ਵੋਟ ਪੰਜਾਬੀਆਂ ਦੀ, 6700 ਵੋਟ ਗੈਰ ਪੰਜਾਬੀਆਂ ਦੀ। ਅਸੀਂ ਖੜੇ ਕਿੱਥੇ ਆ? ਐਡਰੈਸ ਤੇਰਾ ਘਰ ਦਾ ਪਤਾ ਤੈਨੂੰ ਪਤਾ ਨਹੀਂ ਹੈਗਾ, ਤੇਰੇ ਘਰ ਦੇ ਐਡਰੈਸ ਤੇ 500 ਵੋਟ ਗੈਰ ਪੰਜਾਬੀਆਂ ਦੀ ਬਣੀ ਪਈ ਹੈ। ਇਹਦਾ ਸਾਡੇ ਕੋਲੇ ਆ ਮੌਕਾ ਜਿਮਨੀ ਚੋਣ ਸੈਮੀਫਾਈਨਲ ਹੈ ਤੇ 27 ਚ ਅਖੀਰਲਾ ਮੌਕਾ। ਜੇ ਇੱਥੇ ਪੰਜਾਬ ਦਾ ਕੋਈ ਦਰਦੀ ਬੰਦੇ ਨਾ ਅੱਗੇ ਆਏ, ਨਾ ਸਰਕਾਰ ਬਣੀ, ਗਾਹਾਂ ਨੂੰ ਭੁੱਲ ਜਾਓ ਵੀ ਤੁਹਾਡੇ ਸਰਪੰਚ, MLA, ਮੰਤਰੀ, ਮੁੱਖ ਮੰਤਰੀ ਤੁਹਾਡੇ ਨਹੀਂ ਬਣਨੇ। ਲੱਖੇ ਭਾਈ ਇੱਕ ਹੋਰ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿੱਦਣ ਦਾ ਭਾਈ ਮਨਦੀਪ ਸਿੰਘ ਦਾ ਐਲਾਨ ਹੋਇਆ ਕਿ ਪੰਥ ਦੇ ਸਾਂਝੇ ਉਮੀਦਵਾਰ ਚੋਣ ਅਖਾੜੇ 'ਚ ਉਤਾਰੇ ਗਏ, ਤੇ ਉਦੋਂ ਦੇ ਵੱਖ-ਵੱਖ ਪਾਰਟੀਆਂ ਦੇ ਲੀਡਰ ਹੋਣ, ਉਹਨਾਂ ਨੇ ਇੱਕ ਵੱਖਰੇ ਤਰੀਕੇ ਦੀ ਸਿਆਸਤ ਕੀਤੀ, ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦਾ ਯਤਨ ਕੀਤਾ। ਖਾਲਿਸਤਾਨੀ ਤਿਰੰਗੇ ਦੀਆਂ ਚੀਜ਼ਾਂ ਹੋਈਆਂ, ਚਾਹੇ ਉਹ ਰਾਜਾ ਵੜਿੰਗ ਹੋਣ ਜਾਂ ਹੋਰ ਲੀਡਰ ਹੋਣ। ਇਹ ਚੀਜ਼ਾਂ ਕਿਉਂ ਕੀਤੀਆਂ ਜਾ ਰਹੀਆਂ? ਮੈਨੂੰ ਗੱਲ ਦਾ ਜਵਾਬ ਦੇ। ਜਿਹੜੀ ਮੈਨੂੰ ਪਤਾ ਕੀ ਹੈ ਨਾ, ਲੋਕਾਂ ਦੇ ਗੁੱਸਾ ਕਿਉਂ ਆਉਂਦਾ, ਇਹ ਆਪਣੇ ਆਪ ਨੂੰ ਸਿੰਘ ਕਹਾਉਂਦਾ, ਮਗਰ ਲਾਉਂਦਾ ਮੈਂ ਫਲਾਨਾ ਸਿੰਘ, ਮੈਂ ਫਲਾਨਾ ਸਿੰਘ। ਮੈਂ 2 ਵਾਰ ਗੁਰੂ ਘਰ ਜਾਣਾ, ਮੈਂ ਗੁਰੂ ਦਾ ਸਿੱਖ ਹਾਂ। ਇਹ ਸਿੱਖ ਹੈ, ਸਿੰਘ ਹੈ? ਜਿਹੜੀ ਕਾਂਗਰਸ ਨੇ ਤਖਤ ਢਾਹ ਤੇ ਗੁਰੂ ਘਰਾਂ ਨੂੰ ਅੱਗਾਂ ਲਾਤੀਆਂ, ਨੌਜਵਾਨ ਬੱਚੀਆਂ ਨੰਗੀਆਂ ਕਰਕੇ ਉੱਤੇ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ, ਜਵਾਕ ਤੱਕ ਨਹੀਂ ਬਖਸ਼ੇ, ਗਲਾਂ ਟਾਇਰ ਪਾ ਕੇ ਫੂਕਤਾ। ਇਹ ਉਹਨਾਂ ਦੇ ਪੈਰੀਂ ਹੱਥ ਦਿੰਦੇ ਆ, ਸਿੱਖ ਹੋਣ ਦੇ ਲਾਇਕ। ਇੱਕ ਵਾਰੀ ਨਹੀਂ 2 ਵਾਰੀ ਸਰਕਾਰ ਬਣਾਈ ਅਸੀਂ ਪੰਜਾਬ ਦੇ ਲੋਕਾਂ ਨੇ। ਸਾਡੇ ਗੁਰੂ ਨੂੰ ਗਲੀਆਂ 'ਚ ਰੋਲਿਆ, ਇਹ ਅੱਜ ਵੀ ਕਹਿੰਦੇ ਬਾਦਲ ਜਿੰਦਾਬਾਦ ਹੈ। ਇਹ ਸਿੱਖ ਨੇ? ਇਹ ਮਰੀਆਂ ਜ਼ਮੀਰਾਂ ਦੇ ਲੋਕ ਨੇ ਬਾਈ, ਠੀਕ ਆ। ਡੱਕਾ ਨਹੀਂ ਇਹਨਾਂ ਦੇ ਪੱਲੇ, ਨਾ ਇਹਨਾਂ ਨੂੰ ਕੋਈ ਪੰਜਾਬ ਨਾਲ ਹੈ, ਨਾ ਪਾਣੀ ਨਾਲ ਹੈ, ਨਾ ਬੋਲੀ ਨਾਲ ਹੈ। ਅੱਜ ਯੂਨੀਵਰਸਿਟੀ ਖੋ ਕੇ ਲੈ ਗਏ, ਦੇਖੋ ਕਿੰਨੇ ਉੱਠ ਕੇ ਲੜਦੇ ਆ। ਇਹਨਾਂ ਦਾ ਨਿੱਜ ਹੈ ਯਾਰ। ਨਿੱਜ ਕੀ ਹੈ? ਸਾਨੂੰ ਤੁਸੀਂ ਆਪਣਾ ਗਲੀਆਂ ਬਣਾ ਦਿਓ, ਕੋਈ ਨਾਲੀਆਂ ਬਣਾ ਦਿਓ, ਸਾਡਾ ਲਾਇਸੈਂਸ ਬਣਾ ਦਿਓ, ਸਾਨੂੰ ਟਰਾਂਸਫਾਰਮ ਰੱਖ ਦਿਓ, ਸਾਡੀ ਬੀਹੀ ਚਿਣ ਦਿਓ। ਇੱਥੇ ਖੜੇ ਆ ਲੋਕ ਯਾਰ, ਨਿੱਜੀ ਮਫਾਦਾਂ ਤੱਕ ਸੀਮਿਤ। ਇਹ ਮਫਾਦ ਇਹਨਾਂ ਨੂੰ ਬਹੁਤ ਮਹਿੰਗੇ ਪੈਣੇ ਆ। ਜਿਹੜੇ ਹਾਲਾਤ ਪੰਜਾਬ ਦੇ ਬਣਨੇ, ਯਾਦ ਰੱਖਿਓ, ਜਿਹੜੇ ਤੁਸੀਂ ਕੰਡੇ ਬੀਜ ਰਹੇ ਹੋ, ਚੁਗੇ ਨਹੀਂ ਜਾਣੇ। ਨਿੱਜ ਨੂੰ ਛੱਡ ਦਿਓ। ਅੱਜ ਪੰਜਾਬ ਸੋਚੋ ਕਿੱਧਰ ਨੂੰ ਜਾ ਰਿਹਾ। ਅਗਲਿਆਂ ਨੇ ਲਿਆ ਕੇ BBMB ਦੇ ਉੱਤੇ CISF ਲਾਤੀ। ਤੁਹਾਡੇ ਡੈਮ ਤਾਂ ਪਹਿਲੇ ਉਹਨਾਂ ਕੋਲੇ ਸੀ, ਦਰਿਆਵਾਂ ਦਾ ਹੱਕ ਉਹਨਾਂ ਕੋਲ। ਆਹ ਮਾਰਤਾ ਸਾਰਾ, ਹੁਣ ਮਾਝਾ ਹੀ ਮਰਿਆ ਪਿੱਛੇ ਹੜ੍ਹਾਂ ਦੇ ਨਾਲ। ਤੇ ਪਾਣੀ ਵਰਤਣ ਵੇਲੇ ਮਾਝਾ, ਪੁੱਛੀ ਮਾਝਾ ਨੂੰ ਨਹਿਰਾਂ ਕਿੰਨੀਆਂ ਨਿਕਲਦੀਆਂ। ਨਹਿਰ ਹੈਗੀ, ਨਹਿਰ ਦਾ ਪਾਣੀ ਲਾਉਣੇ ਮਾਝੇ ਤੁਸੀਂ? ਲੈ, ਮਾਰਨ ਵੇਲੇ ਇਹ ਆ, ਨਹਿਰਾਂ ਇੱਥੇ ਹੈ ਨਹੀਂ, ਦਰਿਆ ਇਹਨਾਂ ਨੂੰ ਮਾਰ ਜਾਂਦੇ ਆ। ਸੋ ਮੇਰਾ ਕਹਿਣ ਦਾ ਮਕਸਦ ਇਹੀ ਆ ਬਾਈ, ਵੀ ਅਸੀਂ ਆਪਣੀਆਂ ਜੇ ਨਸਲਾਂ ਨੂੰ ਬਚਾਉਣਾ ਤੇ ਸਾਡਾ ਫਰਜ਼ ਬਣਦਾ ਯਾਰ ਅਸੀਂ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਨੂੰ ਸੋਚਣਾ ਸ਼ੁਰੂ ਕਰ ਗਏ। ਬਾਲਿਆਂ ਨੂੰ ਤਾਂ ਐਂ ਨਹੀਂ ਪਤਾ ਵੀ ਯੂਨੀਵਰਸਿਟੀ ਕੌਣ ਖੋ ਕੇ ਲੈ ਗਿਆ, ਕਿਵੇਂ ਖੋ ਕੇ ਲੈ ਗਿਆ। ਯੂਨੀਵਰਸਿਟੀਆਂ ਛੋਟੀਆਂ ਚੀਜ਼ਾਂ ਨਹੀਂ ਹੁੰਦੀਆਂ। ਯੂਨੀਵਰਸਿਟੀ ਕਿਉਂ ਖੋ ਰਹੇ ਆ? ਇੱਕ ਮੈਂ ਤੁਹਾਨੂੰ ਦੱਸ ਦੇਣਾ, ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ, ਨਵੀਂ ਸਿੱਖਿਆ ਨੀਤੀ ਲਿਆਇਆ 2020 ਦੇ ਵਿੱਚ, ਉਹਨੂੰ ਲਾਗੂ ਕਰਨਾ। ਉਹ ਕੀ ਕਹਿੰਦੀ ਹੈ? ਇੱਕ ਦੇਸ਼, ਇੱਕ ਧਰਮ, ਇੱਕ ਰੰਗ, ਇੱਕ ਬੋਲੀ। ਉਹਦੇ ਰਾਹੀਂ ਲਾਗੂ ਕਰਨੇ ਹੈ ਨਾ। ਜੇ ਉਹ ਸਿੱਖਿਆ ਅਦਾਰਿਆਂ ਤੇ ਕਬਜ਼ਾ ਕਰਨਗੇ, ਕਾਲਜਾਂ ਤੇ, ਯੂਨੀਵਰਸਿਟੀਆਂ ਦੇ ਸਕੂਲਾਂ ਤੇ, ਤਾਂ ਉਹ ਆਪਣੀ ਨੀਤੀ ਲਾਗੂ ਕਰਨਗੇ। ਉਹ ਸ਼ੁਰੂਆਤ ਕਰਤੀ ਉਹਨਾਂ ਨੇ ਯੂਨੀਵਰਸਿਟੀ ਖੋਹ ਕੇ ਸਾਡੀ। ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਸਾਡੇ ਨਾਲ। ਅਸੀਂ ਇੱਥੇ ਧੜੇ ਬਣਾਈ ਫਿਰਦੇ ਹਾਂ, ਮੈਂ ਫਲਾਣੇ ਨਾਲ ਹਾਂ, ਮੈਂ ਢਿਮਕੇ ਨਾਲ ਹਾਂ, ਮੈਂ ਉਹਦੇ ਨਾਲ ਹਾਂ, ਮੈਂ ਆਹ ਲੈ ਲੂੰ, ਮੈਂ ਉਹ ਲੈ ਲੂੰ। ਕੀ ਲੈ ਲਓਗੇ ਤੁਸੀਂ? ਸੋ ਇਸ ਕਰਕੇ ਬੇਨਤੀ ਹੈ ਤੁਹਾਡੇ ਕੋਲ ਮੌਕਾ ਮਾਝੇ ਲਓ, ਸੁਨੇਹਾ ਦਿਓ ਸਮੁੱਚੇ ਪੰਜਾਬ ਨੂੰ ਵੀ ਆਹ ਚੱਕੋ, ਸੈਮੀਫਾਈਨਲ ਦੇ ਵਿੱਚ ਜਿੱਤ ਦਿਵਾ ਕੇ ਅਸੀਂ ਭਾਈ ਮਨਦੀਪ ਸਿੰਘ ਨੂੰ ਅਸੀਂ ਨੀਂਹ ਰੱਖਤੀ ਤੇ 27 ਤੁਸੀਂ ਤਿਆਰ ਰਹੋ। ਲੱਖੇ ਭਾਈ ਆਖਰੀ ਸਵਾਲ ਆ, ਜਦੋਂ ਕਿਹਾ ਜਾਂਦਾ ਕਿ ਭਾਈ ਮਨਦੀਪ ਸਿੰਘ ਨੂੰ ਵੋਟ ਕਰੋ, ਪ੍ਰਚਾਰ ਕੀਤਾ ਜਾ ਗਰਾਊਂਡ 'ਤੇ, ਤਾਂ ਜਿਹੜੀ ਸੱਤਾਧਾਰੀ ਧਿਰ ਹੈ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ
ਖਾਸ ਤੌਰ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇੱਕ ਉਮੀਦਵਾਰ ਚੁਣ ਕੇ ਤੁਸੀਂ ਵਿਧਾਨ ਸਭਾ 'ਚ ਭੇਜਤਾ ਤੇ ਆਖਰ ਉਹ ਸਾਲ ਸਵਾ ਸਾਲ ਦੇ ਵਿੱਚ ਕੀ ਤੁਹਾਡੇ ਵਾਸਤੇ ਕਰ ਦੂਗਾ? ਅੱਗੇ 4 ਸਾਲ 'ਚ ਕੀ ਹੋ ਗਿਆ? ਅੱਗੇ ਬਾਦਲਾਂ ਨੇ 20-25 ਸਾਲ 'ਚ ਕੀ ਕਰਤਾ? ਕਾਂਗਰਸ ਨੇ 40-50 ਸਾਲ 'ਚ ਕੀ ਕਰਤਾ? ਘੱਟੋ ਘੱਟ ਯਾਰ ਸਾਡੀ ਗੱਲ ਕਰਨ ਵਾਲਾ ਤਾਂ ਹੋਵੇ। ਘੱਟੋ ਘੱਟ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਕੋਈ ਬੰਦਾ ਖੜਾ ਹੋ ਕੇ ਤਾਂ ਕਹਿੰਦਾ ਵੀ ਡੋਮਿਸਾਈਲ ਦੀ ਗੱਲ ਕਰੋ, ਬੋਨਾਫਾਈਡ ਦੀ ਗੱਲ ਕਰੋ, ਸਾਡੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣ, ਸਾਡੀ ਜ਼ਮੀਨ ਨਾਲ ਬਾਹਰਲਾ ਬੰਦਾ ਲਵੇ, ਕਾਨੂੰਨ ਬਣਨਾ ਚਾਹੀਦਾ ਹੈ। ਇੱਥੇ ਆ ਕੇ ਵੋਟਾਂ ਨਾਲ ਬਣ ਤਲਾ ਦੇ ਕਾਨੂੰਨ ਬਣਨੇ ਚਾਹੀਦੇ ਨੇ। ਹਿਮਾਚਲ ਦੇ ਵਿੱਚ ਕਾਨੂੰਨ ਆ, ਉੱਤਰਾਖੰਡ 'ਚ ਕਾਨੂੰਨ ਆ, ਦੂਜੇ ਸੂਬਿਆਂ 'ਚ ਕਾਨੂੰਨ ਆ। ਕੋਈ ਬੰਦਾ ਤਾਂ ਗੱਲ ਕਰੇ ਜਾ ਕੇ। ਆ 90-92 ਦਾ ਸਾਰੇ ਗੂੰਗੇ ਨੇ, ਇਹ ਤਾਂ ਬੋਲੇ ਭੇਡਾਂ ਸਾਰੀਆਂ। ਹੈ ਗੱਲ ਕਰਨ ਵਾਲਾ ਕੋਈ? ਆ ਵਿਰੋਧੀ ਦੇਖ ਲਓ, ਇਹਨਾਂ 'ਚ ਗੱਲ ਕਰਦਾ ਕੋਈ? ਕਰਨਾ ਕਿਸੇ ਨੇ ਕੁਛ ਨਹੀਂ ਹੁੰਦਾ। ਮਸਲਾ ਹੁੰਦਾ ਕਿ ਬੰਦਾ ਖੜ ਕੇ ਇੱਕ ਠੋਕ ਕੇ ਤੁਹਾਡੀ ਗੱਲ ਕਰੇ। ਵਿਧਾਨ ਸਭਾ 'ਚ ਬੋਲੀ ਹੋਈ ਗੱਲ ਰਿਕਾਰਡ ਹੁੰਦੀ ਹੈ, ਰਿਕਾਰਡ ਤੇ ਚੜ੍ਹਦੀ ਆ ਉਹ ਗੱਲ, ਲੋਕਾਂ ਨੂੰ ਬਦਲ ਵੀ ਹਾਂ ਸਾਡੀ ਗੱਲ ਕੋਈ ਬੰਦਾ ਕਰ ਰਿਹਾ। ਹੁਣ ਸਾਡੇ ਲੋਕਾਂ ਨੂੰ ਡੋਮਿਸਾਈਲ ਦਾ, ਬੋਨਾਫਾਈਡ ਦਾ ਹੀ ਨਹੀਂ ਪਤਾ। ਉਹ ਜੋ ਗੱਲ ਹੀ ਨਹੀਂ ਤੁਰਨੀ ਉੱਥੇ ਤਾਂ ਪਤਾ ਕੀ ਹੋਣਾ? ਸਾਡੀਆਂ ਰਾਜਨੀਤੀਆਂ ਖੜੀਆਂ ਗਲੀਆਂ ਨਾਲੀਆਂ ਤੱਕ। ਸੋ ਇਸ ਲਈ ਇਹ ਗੱਲ ਜਿਹੜੀ ਕਰਦੇ ਆ ਨਾ ਲੋਕ, ਇਹ ਕੀ ਕਰ ਦੇਣਗੇ ਜਾਂ 4 ਸਾਲ 'ਚ ਕੀ ਕਰਤਾ? ਕੋਈ ਪ੍ਰਾਪਤੀ ਗਿਣਾ ਦੇ ਮੈਨੂੰ, ਚਲੋ ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ। ਮੈਂ ਅੱਜ ਦੇਖਦਾ ਆਇਆ ਇੱਧਰ ਪਿੰਡਾਂ ਦੇ ਵਿੱਚ ਝੰਡੇ ਲਾਈ ਬੈਠੇ ਲੋਕ ਬੰਦੇਰਿਆਂ ਦੇ ਉੱਤੇ, ਤੇ ਇਸ ਕਰਕੇ ਅਪੀਲ ਆ ਲੋਕਾਂ ਨੂੰ ਕਿ 11 ਤਰੀਕ ਨੂੰ ਸਾਥ ਦਿਓ ਭਾਈ, ਡਟ ਕੇ ਆਓ ਜੀ ਆਓ। ਬਿਲਕੁਲ ਲੱਖੇ ਸਿਧਾਣੇ ਦੇ ਵੱਲੋਂ ਜਾਂ ਵੱਖ-ਵੱਖ ਹੋਰ ਸ਼ਖਸੀਅਤਾਂ ਦੇ ਵੱਲੋਂ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ। ਤਾਂ ਖਾਸ ਤੌਰ ਤੇ ਦੇਖਣਾ ਹੋਵੇਗਾ ਕਿ 11 ਨਵੰਬਰ ਨੂੰ ਨਤੀਜੇ ਕਿਸ ਤਰੀਕੇ ਦੇ ਨਾਲ ਆਉਣ ਦੇ ਕਿਆਸਰਾਈਆਂ ਲਾਈਆਂ ਜਾ ਸਕਦੀਆਂ ਨੇ। ਇਹ ਵੀ ਤਮਾਮ ਸਾਰੀ ਗੱਲਬਾਤ ਅੱਗੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।